अस्सलाम वालेकुम। अच्छा जी, ਫਰੂਕ ਨੇ ਨਾ ਫਰੂਕ ਨੂੰ ਮਾਰ ਦਿੱਤਾ। ਸੀਸੀਡੀ ਦੇ ਨਾਲ ਡਾਕੂਆਂ ਦਾ ਮੁਕਾਬਲਾ ਹੁੰਦਾ ਵਾ, ਜਿਹਦੇ ਵਿੱਚ ਫਰੂਕ ਨਾਮੀ ਇਸ਼ਤਿਹਾਰੀ ਡਾਕੂ ਪੱਤਾਖੋਰ ਜਿਹੜਾ ਨਾ ਉਹ ਹਲਾਕ ਹੋ ਜਾਂਦਾ ਵਾ। ਇਹਦੀ ਇਨਸੀਡੈਂਟ ਰਿਪੋਰਟ ਦੇ ਉੱਪਰ ਬਾਅਦ 'ਚ ਗੱਲ ਕਰਾਂਗੇ। ਪਹਿਲੇ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਨਾ, ਉਹ ਸਭ ਤੋਂ ਅਹਿਮ ਆ ਕਿ ਇਹ ਜਿਹੜਾ ਫਰੂਕ ਡਾਕੂ ਸੀਗਾ, ਭੱਤਾਖੋਰ ਸੀਗਾ, ਕਾਤਲ ਸੀਗਾ, ਇਹ ਐਡੇ ਵੱਡੇ ਲੈਵਲ 'ਤੇ ਕਿੱਦਾਂ ਚਲਾ ਗਿਆ। ਬੜੀ ਇੱਕ ਸਾਦਾ ਜੀ ਗੱਲ ਹੋਈ ਆ। ਖਾਨੂਆਣੇ ਤੋਂ ਲੈ ਕੇ ਮੱਕੂਆਣੇ ਬਾਈਪਾਸ ਤੱਕ ਜਿੰਨੀਆਂ ਵੀ ਨਿੱਕੀਆਂ ਨਿੱਕੀਆਂ ਫੈਕਟਰੀਆਂ ਸੀ ਨਾ, ਉਹਨਾਂ ਕੋਲ ਇਹ ਫਾਰੂਕ ਡਾਕੂ ਸਾਹਿਬ ਜਿਹੜੇ ਸੀ ਨਾ, ਇਹ ਭੱਤਾ ਮੰਗਣ ਲੱਗ ਗਏ। ਉਹਨਾਂ ਫੈਕਟਰੀਆਂ ਵਾਲਿਆਂ ਨੇ ਅੰਨ੍ਹੇਵਾਹ ਇਹਨੂੰ ਭੱਤਾ ਦਿੱਤਾ ਤੇ ਕਿਸੇ ਬੰਦੇ ਨੇ ਵੀ ਪੁਲਿਸ ਨੂੰ ਦੱਸਣਾ ਗਵਾਰਾ ਹੀ ਨਹੀਂ ਕੀਤਾ ਕਿ ਭਾਈ ਇਹ ਡਾਕੂ ਜਿਹੜਾ ਸਾਡੇ ਕੋਲ ਆਂਦਾ ਵਾ, ਸਾਡੇ ਕੋਲ ਲੱਖ ਲੈ ਜਾਂਦਾ ਵਾ, ਸਾਡੇ ਕੋਲ 2 ਲੱਖ ਲੈ ਜਾਂਦਾ ਵਾ, ਸਾਡੇ ਕੋਲ ਕੱਖ ਲੈ ਜਾਂਦਾ ਵਾ, ਸਾਰਾ ਕੁਝ ਲਈ ਜਾਂਦਾ ਵਾ। ਹਰ ਮਹੀਨੇ ਕੁ ਬਾਅਦ ਆਂਦਾ ਵਾ, ਆ ਕੇ ਕਹਿੰਦਾ ਵਾ ਕਿ ਇੰਨੇ ਪੈਸੇ ਜਿਹੜੇ ਆ ਮੈਨੂੰ ਦੇ ਦਿਓ। ਅਸੀਂ ਵੀ ਜਨਾਬ ਇੰਝ ਕਰਕੇ ਹੱਥ ਜੋੜਦੇ ਆ ਤੇ ਨਾਲ ਉਹਨਾਂ ਦੇ ਰੁਪਈਏ ਫੜਾ ਦਿੰਦੇ। ਹੁਣ ਤੁਸੀਂ ਮੈਨੂੰ ਦੱਸਣਾ ਕਿ ਇਹਦੇ ਵਿੱਚ ਸਾਡੀ ਫੈਸਲਾਬਾਦ ਪੁਲਿਸ ਦਾ ਕਸੂਰ ਆ, ਸਾਡੀ ਸੀਸੀਡੀ ਦਾ ਕਸੂਰ ਆ? ਉਹ ਭਾਈ ਕਸੂਰ ਤਾਂ ਤੁਹਾਡਾ ਵਾ ਕਿ ਤੁਸੀਂ ਪੈਸੇ ਦਿੰਦੇ ਰਹੇ ਤੇ ਜਨਾਬ ਦੱਸਦੇ ਨਹੀਂ ਰਹੇ ਕਿਸੇ ਬੰਦੇ ਨੂੰ ਵੀ ਇਹ ਸਾਡੇ ਕੋਲ ਅਰਸਾ ਦਰਾਜ਼ ਤੋਂ ਭੱਤਾ ਲੈਂਦਾ ਪਿਆ ਵਾ। ਫਿਰ ਹੁੰਦਾ ਕੀ ਆ, ਇਹ ਜਨਾਬੇ ਵਾਲੀ ਹੌਲੀ ਹੌਲੀ ਪਹਿਲੇ 10,000 ਲੈਂਦਾ ਸੀ, ਫਿਰ 20 ਲੈਣ ਲੱਗ ਗਿਆ, 30 ਲੈਣ ਲੱਗ ਗਿਆ, 50 ਲੈਣ ਲੱਗ ਗਿਆ, ਗੱਲ ਲੱਖਾਂ ਤੱਕ ਪਹੁੰਚ ਗਈ। ਫਿਰ ਗੱਲ ਇੱਥੇ ਨਹੀਂ ਖਲੋਤੀ। ਮੱਕੂਆਣੇ ਦੇ ਲਾਗੇ ਇੱਕ ਫੈਕਟਰੀ ਕੋਲੋਂ ਇਸ ਭਾਈ ਸਾਹਿਬ ਨੇ ਵਾਹਵਾ ਸਾਰੇ ਥਬੰਟੂ ਜਿਹੜੇ ਆ ਨਾ ਉਹ ਮੰਗ ਲਏ। ਫਿਰ ਉਹ ਦੇਣ ਜੋਗੇ ਨਹੀਂ ਸੀ, ਪਹਿਲੇ ਦਿੰਦੇ ਰਹੇ, ਫਿਰ ਉਹ ਦੇਣ ਜੋਗੇ ਨਹੀਂ ਸੀਗੇ। ਫਿਰ ਜਨਾਬੇ ਵਾਲੀ ਇਸ ਭਾਈ ਨੇ ਆਪਣੇ ਸਾਥੀਆਂ ਦੇ ਨਾਲ ਆ ਕੇ ਉੱਥੇ ਫਾਇਰਿੰਗ ਕੀਤੀ, ਹਵਾਈ ਫਾਇਰਿੰਗ ਕੀਤੀ, ਸਿੱਧੀ ਫਾਇਰਿੰਗ ਕੀਤੀ। ਮੌਕੇ 'ਤੇ ਪੁਲਿਸ ਆ ਗਈ, ਪੁਲਿਸ ਦੇ ਉੱਤੇ ਵੀ ਫਾਇਰਿੰਗ ਕੀਤੀ, ਯਾਨੀ ਕਿ ਪੁਲਿਸ ਮੁਕਾਬਲਾ ਵੀ ਕੀਤਾ। ਫਿਰ ਇਹ ਜਨਾਬ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਕੇ ਤੇ ਰੂਹ ਪੋਸ਼ ਹੋ ਗਿਆ। ਹਟਿਆ ਫਿਰ ਨਹੀਂ ਜਨਾਬ ਪਤਾ ਲੈਣੋ। ਫਿਰ ਸੀਸੀਡੀ ਬਣੀ, ਸੀਸੀਡੀ ਨੇ ਇੱਥੇ ਕੰਮ ਸ਼ੁਰੂ ਕੀਤਾ, ਕਿਉਂਕਿ ਸੀਸੀਡੀ ਨੂੰ ਮਖਸੂਸ ਕਿਸਮ ਦੇ ਟਾਸਕ ਦਿੱਤੇ ਜਾਂਦੇ ਨੇ ਕਿ ਤੁਸੀਂ ਇਹਦੇ ਉੱਤੇ ਕੰਮ ਕਰਨਾ ਵਾ। ਉਹਨਾਂ ਨੇ ਜਨਾਬੇ ਲਈ ਫਾਰੂਕ ਨਾਮੀ ਜਿਹੜਾ ਬੰਦਾ ਸੀਗਾ ਇਹਦੇ ਉੱਤੇ ਕੰਮ ਕੀਤਾ। ਫਿਰ ਜੀ ਫਾਰੂਕ ਨਾਜ਼ਰ ਜਿਹੜਾ ਮੱਕੂਆਣੇ ਦਾ ਇੰਚਾਰਜ ਹੈਗਾ, ਇਹਨੂੰ ਇਤਲਾਹ ਮਿਲਦੀ ਆ ਕਿ 2 ਮੋਟਰਸਾਈਕਲਾਂ ਤੇ 5 ਬੰਦੇ ਜਿਹੜੇ ਆ ਨਾ ਉਹ ਲੁੱਟਣ ਵਾਸਤੇ ਜਾ ਰਹੇ ਆ, ਪਤਾ ਲੈਣ ਵਾਸਤੇ ਜਾ ਰਹੇ ਆ। ਇਹ ਜਨਾਬੇ ਲਈ ਇਹਨਾਂ ਦਾ ਆਮਣਾ ਸਾਹਮਣਾ ਹੋ ਜਾਂਦਾ ਵਾ। 20 ਮਿੰਟ ਤੱਕ ਫਾਇਰਿੰਗ ਦਾ ਸਿਲਸਿਲਾ ਜਾਰੀ ਰਹਿੰਦਾ ਵਾ। ਇੱਕ ਜਿਹੜਾ ਵੱਡਾ ਡਾਕੂ ਹੁੰਦਾ ਵਾ, ਮੇਨ ਡਾਕੂ ਹੁੰਦਾ ਵਾ, ਉਹਨੂੰ ਜੋ ਦੇਖਦੇ ਆ ਉਹ ਜ਼ਖਮੀ ਹਾਲਤ 'ਚ ਹੁੰਦਾ ਵਾ, ਉਹਦੀ ਸ਼ਨਾਖਤ ਕਰਦੇ ਆ ਤੇ ਫਿਰ ਪਤਾ ਲੱਗਦਾ ਵਾ ਕਿ ਫਾਰੂਕ ਨੇ ਫਾਰੂਕ ਨੂੰ ਮਾਰ ਦਿੱਤਾ। ਲੇਕਿਨ ਪਿੱਛੇ ਫਾਰੂਕ ਨਾਜ਼ਰ ਆ ਮਾਰਨ ਵਾਲਾ ਤੇ ਅੱਗੇ ਫਾਰੂਕ ਕਿਹੜਾ ਵਾ, ਅੱਗੇ ਇਕੱਲਾ ਹੀ ਫਾਰੂਕ ਆ। ਇਹ ਮਰ ਗਿਆ ਵਾ ਜਨਾਬੇ ਵਾਲੀ। ਇਹਦੀ ਹੁਣ ਲਾਸ਼ ਜਿਹੜੀ ਆ ਉਹ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਵਿੱਚ ਮੁੰਤਕਿਲ ਕਰ ਦਿੱਤੀ ਗਈ ਆ। ਤੇ ਸੀਸੀਡੀ ਦਾ ਫਿਰ ਐਂਡ ਦੇ ਉੱਪਰ ਇਹੀ ਕਹਿਣਾ ਵਾ ਕਿ ਜਿੰਨੀ ਦੇਰ ਤੱਕ ਅਸੀਂ ਇਹਨਾਂ ਡਾਕੂਆਂ ਦਾ, ਚੋਰਾਂ ਦਾ, ਭੱਤਾਖੋਰਾਂ ਦਾ ਸਫਾਇਆ ਨਹੀਂ ਕਰ ਲੈਂਦੇ, ਉਨੀ ਦੇਰ ਤੱਕ ਅਸੀਂ ਦਿਨ ਰਾਤ ਕੰਮ ਕਰਾਂਗੇ। ਕਿਉਂਕਿ ਇਹਨਾਂ ਦੇ ਜਿੰਨੇ ਵੀ ਇੱਦਾਂ ਦੇ ਮੁਕਾਬਲੇ ਹੁੰਦੇ ਆ, ਇਹ ਰਾਤੀ 1-2 ਵਜੇ ਤੋਂ ਬਾਅਦ ਹੁੰਦੇ ਆ। ਇਹਦਾ ਮਤਲਬ ਕੀ ਹੈ ਭਲਾ? ਇਹ ਰਾਤ ਨੂੰ ਸੌਂਦੇ ਨਹੀਂ, ਆਪਾਂ ਸੁੱਤੇ ਹੁੰਦੇ ਆ ਤੇ ਇਹ ਜਨਾਬੇ ਵਾਲੀ ਸੜਕਾਂ 'ਤੇ ਹੁੰਦੇ ਆ ਤਾਂ ਕਿ ਸਾਡੀ ਆਵਾਮ, ਬਾਕੀ ਲੋਕ ਜਿਹੜੇ ਆ ਉਹ ਆਰਾਮ ਨਾਲ ਸੌ ਸਕਣ। ਬਹੁਤ ਸ਼ੁਕਰੀਆ।